बिस्मिल्लाहिर्रहमानिर्रहीम ते अस्सलाम वालेकुम। 15 ਦਸੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਅੱਜ ਟਾਈਮ ਟਰੈਕਰ ਦੀ ਗੱਲ ਕਰ ਲਈਏ। 16 ਦਿਨ, ਜੀ ਹਾਂ 16 ਦਿਨ ਹੋ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਜਿਹੜੀ ਡਿਫੈਕਟੋ ਮਿਲਟਰੀ ਰਾਜ ਹੈ ਉਹਨੂੰ। ਅੱਜ ਦੀ ਪਹਿਲੀ ਖਬਰ ਵਾਲੇ ਪਾਸੇ ਆਈਏ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਤਗੜੀ ਕਰ ਸਕੋ ਤੇ ਦੂਰ ਤੱਕ ਅਪੜਾ ਸਕੋ। ਪਹਿਲੀ ਖਬਰ ਲਾਹੌਰ ਤੋਂ ਹੈ। ਪੰਜਾਬ ਪੁਲਿਸ ਜਿਹੜੀ ਇਸ ਵੇਲੇ ਧੜਾ ਧੜ ਲੋਕਾਂ ਦੇ ਪੁਲਿਸ ਮੁਕਾਬਲੇ ਕਰ ਰਹੀ ਹੈ। ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਕੰਮ ਜਦੋਂ ਸ਼ੁਰੂ ਹੁੰਦਾ ਹੈ ਤੇ ਫਿਰ ਇਹ ਕਿਤੇ ਰੁਕਦਾ ਨਹੀਂ। ਚੇਤੇ ਕਰੋ ਸ਼ੁਰੂ ਦੇ ਵਿੱਚ ਜਦੋਂ ਨੇਫਿਆਂ ਦੇ ਵਿੱਚ ਪਿਸਤੌਲ ਚੱਲਦੇ ਸਨ ਤੇ ਤੁਹਾਡੇ ਚੋਂ ਵੀ ਕਈ ਬੜੇ ਮੇਰਾ ਮਤਲਬ ਆਂਦੇ ਸਨ ਵੀ ਚੰਗਾ ਕੰਮ ਕੀਤਾ, ਇਹ ਬੰਦੇ ਨੇ ਜੁਰਮ ਕੀਤਾ ਸੀ, ਇਹਨੂੰ ਉੱਥੇ ਹੀ ਠੋਕ ਦਿੱਤਾ, ਚੰਗਾ ਕੀਤਾ। ਫਿਰ ਪੁਲਿਸ ਮੁਕਾਬਲੇ ਸ਼ੁਰੂ ਹੋ ਗਏ ਨੇਫਿਆਂ ਤੋਂ ਬਾਅਦ। ਚੇਤੇ ਕਰੋ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਦੋਂ ਵੀ ਸਾਡੀ ਤਕਰੀਬਨ ਪੂਰੀ ਸੁਸਾਇਟੀ ਔਰ ਸਾਡੀ ਫੈਂ ਕਲਾਸ ਇਹਦੇ ਉੱਤੇ ਚੁੱਪ ਰਹੀ। ਹੁਣ ਉਹੀ ਕੰਮ ਪੁਲਿਸ ਵਾਲਿਆਂ ਨੇ ਆਪਣੇ ਘਰਾਂ 'ਚ ਵੀ ਸ਼ੁਰੂ ਕਰ ਦਿੱਤਾ ਹੈ। ਇਹ ਇੱਕ DSP ਹੈ ਜਿਹਨੇ ਉਸਮਾਨ ਹੈਦਰ ਇਹਦਾ ਨਾਂ ਹੈ। ਇਹ DSP ਉਸੇ ਗਰੁੱਪ ਦੇ ਵਿੱਚੋਂ ਹੈ ਜਿਹੜਾ ਪਾਕਿਸਤਾਨੀਆਂ ਨੂੰ ਬਾਹਰੋਂ ਲਿਆ ਕੇ, ਹਾਂਜੀ ਇੱਕ ਸਕੁਆਡ ਬਣਾਇਆ ਹੋਇਆ ਸੀ ਜਿਹੜਾ ਪਾਕਿਸਤਾਨੀਆਂ ਨੂੰ ਬਾਹਰੋਂ ਐਕਸਟ੍ਰੈਡਾਈਟ ਕਰਵਾ ਕੇ ਬਾਹਰੋਂ ਲਿਆ ਕੇ ਔਰ ਪਾਕਿਸਤਾਨ ਦੇ ਵਿੱਚ ਪੁਲਿਸ ਮੁਕਾਬਲੇ ਕਰਕੇ ਮਾਰ ਦਿੰਦਾ ਸੀ। ਇਹ ਜਾਂ ਇਲਜ਼ਾਮ ਸੀ ਕਮ ਅਜ਼ ਕਮ ਇਹਨਾਂ ਦੇ ਉੱਤੇ ਕਿ ਇਹ ਕੰਮ ਕਰਦਾ ਸੀ। ਇਹ ਉਸਮਾਨ ਹੈਦਰ ਔਰ ਹੋਰ ਬੜੇ ਸਾਰੇ ਪੁਲਿਸ ਵਾਲੇ ਜਿਹੜੇ ਆਖਿਆ ਜਾਂਦਾ ਸੀ ਕਿ ਸ਼ਾਇਦ ਉਸੇ ਗਰੁੱਪ ਦੇ ਵਿੱਚ ਸ਼ਾਮਿਲ ਨੇ ਜਾਂ ਇਹਨਾਂ 'ਤੇ ਕਮ ਅਜ਼ ਕਮ ਇਸ ਗੱਲ ਦਾ ਇਲਜ਼ਾਮ ਸੀ। ਹੁਣ ਮਾਮਲਾ ਇਹ ਬਣਿਆ ਕਿ ਉਸਮਾਨ ਹੈਦਰ ਦੀ ਬੇਟੀ ਔਰ ਬੀਵੀ ਅੱਜ ਤੋਂ ਕੋਈ 2 ਮਹੀਨੇ ਪਹਿਲੇ ਦੀ ਗੱਲ ਹੋਏਗੀ ਕਮ ਅਜ਼ ਕਮ, ਇਹ ਗਾਇਬ ਹੋ ਗਏ। ਖਬਰ ਇਹ ਆਈ, ਇਹ ਬਿਲਕੁਲ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਤੀਫੀ ਭੱਟ ਸਾਹਿਬ ਨੂੰ ਲਿਆ ਕੇ UAE ਤੋਂ ਤੇ ਕਤਲ ਕਰ ਦਿੱਤਾ ਸੀ। ਪਾਕਿਸਤਾਨ ਦੇ ਵਿੱਚ ਲਿਆਉਣ ਤੋਂ ਪਹਿਲਾਂ ਹੀ ਲੋਕਾਂ ਨੂੰ ਪਤਾ ਸੀ ਕਿ ਜਾਲੀ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦੇਣਾ ਇਹਨਾਂ ਨੇ ਲਿਆ ਕੇ। ਸੋਚੋ ਕਿ ਦੁਬਈ ਤੋਂ ਲਿਆਂਦਾ ਕਰਾਚੀ, ਹਾਲਾਂਕਿ ਦੁਬਈ ਤੋਂ ਡਾਇਰੈਕਟ ਲਾਹੌਰ ਦੀਆਂ ਫਲਾਈਟਾਂ ਵੀ ਨੇ। ਉਹ ਜ਼ਾਹਿਰ ਹੈ ਲਾਹੌਰ ਤੋਂ ਰਹਿਣ ਵਾਲੇ ਸਨ ਤੇ ਲਾਹੌਰ ਹੀ ਉਹਨਾਂ ਦੇ ਖਿਲਾਫ ਮੁਕੱਦਮੇ ਸਨ, ਲੇਕਿਨ ਉਹਨਾਂ ਨੂੰ ਪਹਿਲਾਂ ਕਰਾਚੀ ਲਾਇਆ, ਫਿਰ ਬਾਈ ਰੋਡ ਕਰਾਚੀ ਤੋਂ ਲਾਹੌਰ ਦਾ ਸਫ਼ਰ ਕਰਵਾਇਆ ਔਰ ਰਹੀਮ ਯਾਰ ਖਾਨ ਦੇ ਵਿੱਚ ਲਿਆ ਕੇ ਉਹਨਾਂ ਦਾ ਜਾਲੀ ਪੁਲਿਸ ਮੁਕਾਬਲਾ ਬਣਾ ਕੇ ਤੇ ਉਹਨਾਂ ਨੂੰ ਉੱਥੇ ਕਤਲ ਕਰ ਦਿੱਤਾ। ਲੇਕਿਨ ਕੀ ਇਕੱਲੇ ਤੀਫੀ ਭੱਟ ਸਾਹਿਬ ਨੂੰ ਕਤਲ ਕੀਤਾ? ਨਹੀਂ, ਉਸ ਤੋਂ ਇਲਾਵਾ ਵੀ ਕੋਈ ਕਮ ਅਜ਼ ਕਮ ਹੁਣ ਤੱਕ ਮੁਹਤਾਤ ਅੰਦਾਜ਼ਾ ਹੈ ਕਿ ਕੋਈ 12-1400 ਬੰਦਾ ਜਿਹੜਾ ਬਹੁਤ ਸਾਰਿਆਂ ਨੂੰ ਆਖਿਆ ਜਾਂਦਾ ਵੀ ਜੇਲ੍ਹਾਂ 'ਚੋਂ ਕੱਢ ਕੇ ਵੀ ਮਾਰ ਦਿੱਤਾ ਤੇ ਬਹੁਤ ਸਾਰਿਆਂ ਨੂੰ ਜਿਹੜਾ ਉਹ ਬਗੈਰ ਜੇਲ੍ਹ ਘੱਲਿਓਂ ਪਹਿਲਾਂ ਹੀ ਫੜ ਕੇ ਜਿਹੜਾ ਪੁਲਿਸ ਮੁਕਾਬਲੇ ਕਰਕੇ ਮਾਰ ਦਿੱਤਾ। ਹੁਣ ਇਹ ਜਿਹੜਾ ਨਵਾਂ ਕੇਸ ਹੈ ਇਹ DSP ਜਿਹੜਾ ਉਸਮਾਨ ਹੈਦਰ, ਇਹਦੀ ਬੀਵੀ ਐਨ ਉਹਨਾਂ ਦਿਨਾਂ 'ਚ ਤੀਫੀ ਭੱਟ ਦੇ ਕਤਲ ਦੇ ਚੰਦ ਦਿਨ ਤੋਂ ਬਾਅਦ ਪਤਾ ਇਹ ਲੱਗਿਆ ਕਿ ਉਸਮਾਨ ਹੈਦਰ ਦੀ ਬੀਵੀ ਤੇ ਉਹਦੀ ਬੇਟੀ ਜਿਹੜੀ ਹੈ ਉਹ ਗਾਇਬ ਹੋ ਗਏ। ਆਖਿਆ ਹੈ ਕਿ ਜੀ ਉਹਨਾਂ ਨੂੰ ਕਿਸੇ ਨੇ ਅਗਵਾ ਕਰ ਲਿਆ। ਉਸਮਾਨ ਹੈਦਰ ਨੇ ਖੁਦ ਹੀ ਮੁਕੱਦਮਾ ਦਰਜ ਕਰਵਾਇਆ ਕਿ ਮੇਰੀ ਬੀਵੀ ਔਰ ਮੇਰੀ ਬੇਟੀ ਨੂੰ ਕਿਸੇ ਨੇ ਅਗਵਾ ਕਰ ਲਿਆ। ਬਹਰਹਾਲ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਤੇ ਹੁਣੇ ਪਤਾ ਲੱਗਾ ਹੈ ਕਿ ਇਸ DSP ਨੇ ਆਪਣੀ ਬੀਵੀ ਔਰ ਆਪਣੀ ਬੇਟੀ ਨੂੰ ਖੁਦ ਹੀ ਕਤਲ ਕੀਤਾ ਸੀ। ਇੱਕ ਦੀ ਲਾਸ਼ ਸ਼ੇਖੂਪੁਰੇ ਤੋਂ ਮਿਲੀ ਹੈ ਤੇ ਇੱਕ ਦੀ ਲਾਸ਼ ਸ਼ਾਇਦ ਕਸੂਰ ਤੋਂ ਮਿਲੀ ਹੈ। ਮੀਨ ਦੋਵਾਂ ਨੂੰ ਗੋਲੀ ਮਾਰ ਕੇ ਮਾਰ ਛੱਡਿਆ ਔਰ ਉਸ ਤੋਂ ਬਾਅਦ ਇੱਕ ਨੂੰ ਕਿਤੇ ਹੋਰ ਉਹਦੀ ਲਾਸ਼ ਨੂੰ ਠਿਕਾਣੇ ਲਾਇਆ ਤੇ ਇੱਕ ਨੂੰ ਕਿਸੇ ਹੋਰ ਜਗ੍ਹਾ ਤੇ ਲਾਇਆ। ਇਹ ਜਿਹੜਾ DSP ਹੈ ਇਹਦਾ ਰੌਲਾ ਇਹ ਸੀ ਕਿ ਇਹਨੇ ਕੋਈ 10 ਮਰਲੇ ਦਾ ਮਕਾਨ ਸੀ ਉਹ ਵੇਚ ਛੱਡਿਆ ਸੀ, ਪੈਸੇ ਸ਼ੈਸੇ ਉਹਦੇ ਕਿਤੇ ਲਾ ਛੱਡੇ ਸਨ, 2 ਸ਼ਾਦੀਆਂ ਕੀਤੀਆਂ ਸਨ, ਬੀਵੀ ਦੇ ਨਾਲ ਉਸ ਵਜ੍ਹਾ ਤੋਂ ਲੜਾਈ ਰਹਿੰਦੀ ਸੀ ਤੇ ਉਹਨੇ ਕਿਹਾ ਕਿ ਬੀਵੀ ਨੂੰ ਮਾਰੋ ਤੇ ਇਸ ਕੰਮ ਨੂੰ ਮੁਕਾ ਦਿਓ। ਬਹਰਹਾਲ ਇਹ ਉਹ ਜ਼ਹਿਨੀਅਤ ਹੈ ਜਿਸ ਵੇਲੇ ਤੁਸੀਂ ਪੁਲਿਸ ਨੂੰ ਜਰਾਇਮ ਪੇਸ਼ਾ ਬਣਾ ਦਿਓਗੇ, ਪੁਲਿਸ ਦੇ ਕੋਲੋਂ ਮਾਵਰਾਏ ਅਦਾਲਤ ਕਤਲ ਕਰਵਾਓਗੇ, ਪੁਲਿਸ ਨੂੰ ਇੱਕ ਡੈਥ ਸਕੁਆਡ ਬਣਾ ਦਿਓਗੇ ਤੇ ਉਹ ਜ਼ਾਹਿਰ ਹੈ ਉਹਨਾਂ ਦਾ ਫਿਰ ਸਾਰਾ ਜਿਹੜਾ ਜ਼ਹਿਨੀ ਫਰੇਮਵਰਕ ਹੈ ਉਹ ਜਿਹਾ ਹੀ ਹੋ ਜਾਏਗਾ। ਫਿਰ ਉਹਨਾਂ ਦੇ ਦਰਮਿਆਨ ਸੱਚ ਔਰ ਝੂਠ ਦੀ ਪਹਿਚਾਣ ਖਤਮ ਹੋ ਜਾਏਗੀ, ਬੁਰਾਈ ਔਰ ਅੱਛਾਈ ਦੇ ਦਰਮਿਆਨ ਪਹਿਚਾਣ ਖਤਮ ਹੋ ਜਾਏਗੀ, ਕਾਨੂੰਨ ਦੇ ਇਹਤਰਾਮ ਔਰ ਕਾਨੂੰਨ ਨੂੰ ਅਬਿਊਜ਼ ਕਰਨ ਦੇ ਦਰਮਿਆਨ ਪਹਿਚਾਣ ਖਤਮ ਹੋ ਜਾਏਗੀ। ਜਦੋਂ ਕਿਸੇ ਦੇ ਧੀ ਪੁੱਤਰ ਨੂੰ ਬਗੈਰ ਅਦਾਲਤ ਖੜੇ ਸਿਰਾਂ 'ਚ ਗੋਲੀਆਂ ਮਾਰ ਕੇ ਕਤਲ ਕਰਨਗੇ ਤੇ ਆਖਰ ਤੇ ਆਪਣੇ ਘਰ ਵੀ ਉਹੀ ਕੰਮ ਕਰਨਗੇ। ਉਹੀ ਕੁਝ ਹੁੰਦਾ ਹੋਇਆ ਉਸਮਾਨ ਹੈਦਰ ਦੇ ਘਰ ਵੀ ਨਜ਼ਰ ਆਇਆ ਕਿ ਉਹਨੇ ਆਪੇ ਹੀ ਆਪਣੀ ਧੀ ਤੇ ਆਪਣੀ ਬੇਗਮ ਨੂੰ ਕਤਲ ਕਰ ਛੱਡਿਆ। ਅਗਲੀ ਖਬਰ ਲਾਹੌਰ ਦੇ ਵਿੱਚ ਇੱਕ ਤਹਿਸੀਲਦਾਰ ਨੇ ਵਨ ਡਿਸ਼ ਦੀ ਖਿਲਾਫਵਰਜ਼ੀ ਦੇ ਉੱਤੇ ਮੁਕੱਦਮਾ ਦਰਜ ਨਾ ਕਰਨ ਦੀ ਸੂਰਤ ਦੇ ਵਿੱਚ 5 ਲੱਖ ਰੁਪਈਆ ਰਿਸ਼ਵਤ ਲਈ ਤੇ ਫਿਰ ਉਹ ਫੜਿਆ ਗਿਆ। ਵਨ ਡਿਸ਼ ਸਮਝਦੇ ਹੋ ਕਿ ਤੁਹਾਨੂੰ ਸ਼ਾਦੀ ਦੇ ਉੱਤੇ ਇੱਕ ਤੁਸੀਂ ਸਾਲਨ ਰੱਖ ਸਕਦੇ ਹੋ, ਇੱਕ ਤੁਸੀਂ ਚਾਵਲ ਰੱਖ ਸਕਦੇ ਹੋ, ਇੱਕ ਤੁਸੀਂ ਫਲਾਂ ਚੀਜ਼, ਇੱਕ ਵਨ ਡਿਸ਼ ਦੀ ਪੂਰਾ ਇੱਕ ਮੈਨਿਊ ਬਣਿਆ ਹੋਇਆ।
ਲੋਕੀ ਜ਼ਾਹਿਰ ਹੈ ਕਿ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਵਿਆਹਾਂ ਦੇ ਉੱਤੇ ਤੇ ਲੋਕੀ ਇਹੋ ਜਿਹੇ ਕੰਮ ਕਰਦੇ ਨੇ ਕਿ ਜਿਵੇਂ ਪਤਾ ਨਹੀਂ ਅੱਜ ਹੀ ਦੁਨੀਆ ਤੇ ਆਏ ਆ ਤੇ ਕੱਲ ਮਰ ਜਾਣਾ, ਇੱਥੋਂ ਚਲੇ ਜਾਣਾ, ਇਸ ਵਿਆਹ ਤੇ ਜੋ ਕੁਝ ਕਰ ਸਕਦੇ ਹੋ ਕਰ ਲਓ। ਅੱਜ ਕੱਲ੍ਹ ਵੈਸੇ ਤੇ ਅੱਲਾ ਕਰੇ ਸਾਰਿਆਂ ਦੇ ਚੱਲਣ, ਵਿਆਹਾਂ ਦੀ ਹਾਲਤ ਉਹੀ ਹੈ ਜਿਹੋ ਜਿਹੇ ਤੁਸੀਂ ਮਾਰਕੀਟ ਤੋਂ ਅੱਜ ਕੱਲ੍ਹ ਸਸਤੇ ਚਾਰਜਰ ਲਿਆਓ, 2 ਦਿਨ ਚੱਲਦੇ ਨੇ, ਉਸ ਤੋਂ ਬਾਅਦ ਉਹ ਚੱਲਣੇ ਬੰਦ ਹੋ ਜਾਂਦੇ ਨੇ। ਇੰਨਾ ਕੁ ਚਿਰ ਅੱਜ ਕੱਲ੍ਹ ਦੇ ਕਈ ਵਿਆਹ ਵੀ ਚੱਲਦੇ ਨੇ, ਲੇਕਿਨ ਜਿਸ ਵੇਲੇ ਵਿਆਹ ਦੀਆਂ ਤਕਾਰੀਬ ਹੋ ਰਹੀਆਂ ਹੁੰਦੀਆਂ ਨੇ ਤੇ ਇੰਝ ਹੀ ਲੱਗਦਾ ਵੀ ਇਟਲੀ ਦੀ ਕੋਈ ਸ਼ਹਿਜ਼ਾਦੀ ਹੈ ਤੇ ਕੋਈ ਫਰਾਂਸ ਦਾ ਸ਼ਹਿਜ਼ਾਦਾ ਹੈ ਤੇ ਇਹ ਕੋਈ 17ਵੀਂ ਸਦੀ ਹੈ ਤੇ ਉਹਦੇ ਵਿੱਚ ਵਿਆਹ ਹੋਣ ਡਿਆ, ਜਿਹੜਾ 2 ਸਲਤਨਤ ਜਿਹੜੀਆਂ ਨੇ, 2 ਇੱਕ ਫਰਾਂਸ ਦੀ ਤੇ ਇਟਲੀ ਦੀ, ਉਹਨਾਂ ਦੇ ਦਰਮਿਆਨ ਹੋਣ ਡਿਆ ਤੇ ਇਸ ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਜੰਗਾਂ ਨੇ ਉਹ ਬੰਦ ਹੋ ਜਾਣੀਆਂ ਨੇ। ਲੇਕਿਨ ਰੌਲਾ ਕੀ ਹੁੰਦਾ ਹੈ ਕਿ ਪਿਓ ਜਾਂ ਕੋਈ ਸਰਕਾਰੀ ਮੁਲਾਜ਼ਮ ਹੁੰਦਾ ਹੈ ਜਾਂ ਕੋਈ ਆਪਣਾ ਛੋਟਾ ਮੋਟਾ ਕੰਮ ਕਰਦਾ, ਕੁੜੀ ਦਾ ਵੀ ਤੇ ਪਿਓ ਦਾ ਵੀ। ਹਰ ਥਾਂ ਤੇ ਮੈਂ ਗੱਲ ਨਹੀਂ ਕਰਦਾ, ਅਲੀਟ ਵੀ ਮੌਜੂਦ ਹੈ, ਲੇਕਿਨ ਇਸ ਵੇਲੇ ਅਲੀਟ ਹੋਵੇ ਜਾਂ ਨਾ ਹੋਵੇ, ਸਾਰੇ ਬੱਚੇ ਜਿਹੜੇ ਨੇ ਉਹਨਾਂ ਨੂੰ ਆਖਰ ਆਈ ਉਹ ਆਉਂਦੇ ਨੇ ਵਿਆਹ ਸਾਡਾ ਜਿਹੜਾ ਉਹ ਜਿਹਾ ਹੀ ਕਰੋ ਜਿਸ ਤਰ੍ਹਾਂ ਦਾ ਸ਼ਹਿਜ਼ਾਦੇ ਤੇ ਸ਼ਹਿਜ਼ਾਦੀਆਂ ਦਾ ਹੁੰਦਾ ਹੈ। ਬਹਰਹਾਲ ਅੱਗੇ ਚੱਲਨੇ, ਇਹ 1 ਡਿਸ਼ ਦੇ ਉੱਤੇ 5 ਲੱਖ ਰੁਪਈਆ ਰਿਸ਼ਵਤ ਲਈ ਹੈ ਤੇ ਉਹ ਫੜਿਆ ਗਿਆ। ਹੁਣ ਤੁਸੀਂ ਸਿਰਫ ਇਹ ਸੋਚ ਲਓ ਵੀ ਖਾਣਾ ਖਵਾਉਣ ਵਾਸਤੇ 5 ਲੱਖ ਰੁਪਈਆ ਰਿਸ਼ਵਤ ਇਸ ਵਿਆਹ 'ਤੇ ਦਿੱਤੀ, ਬਾਕੀ ਗੱਲਾਂ ਆਪੇ ਹੀ ਸੋਚ ਲਓ। ਚੋਟੀ ਜ਼ੀਰੀ, ਇਹ ਮੇਰਾ ਖਿਆਲ ਹੈ ਕਿ ਉੱਥੇ DG ਖਾਨ ਵਗੈਰਾ ਵਾਲੇ ਇਲਾਕੇ ਦੀ ਗੱਲ ਹੋਣ ਡਈ ਹੈ। ਉੱਥੇ ਮਹਿਕ ਮਲਿਕ ਸਾਹਿਬਾ ਨੇ, ਜਿਹੜੇ ਤੁਹਾਨੂੰ ਪਤਾ ਹੈ ਕਿ ਡਾਂਸਰ ਨੇ, ਖਵਾਜਾ ਸਰਾਵੀ ਨੇ, ਉਹਨਾਂ ਨੇ ਉੱਥੇ ਆਪਣਾ ਕੋਈ ਪ੍ਰੋਗਰਾਮ ਕੀਤਾ ਜਾ ਕੇ ਕਿਸੇ ਦੀ ਸ਼ਾਦੀ ਤੇ ਔਰ ਜਾਂ ਕਿਸੇ ਪਾਰਟੀ ਦੇ ਉੱਤੇ। ਸ਼ਾਦੀ ਦੀ ਤਕਰੀਬ ਸੀ, ਉਹਦੇ ਵਿੱਚ ਮਹਿਕ ਮਲਿਕ ਸਾਹਿਬਾ ਜਾ ਕਰ ਉਹਨਾਂ ਨੇ ਪਰਫਾਰਮ ਕੀਤਾ। ਪੁਲਿਸ ਨੇ ਉੱਥੇ ਉੱਚੀ ਆਵਾਜ਼ 'ਚ ਮਿਊਜ਼ਿਕ ਲਾਉਣ ਦੇ ਉੱਤੇ FIR ਦਰਜ ਕਰ ਛੱਡੀ ਹੈ। ਮਹਿਕ ਮਲਿਕ ਤੇ ਬਚ ਗਈ FIR ਤੋਂ ਜਾਂ ਬਚ ਗਿਆ FIR ਤੋਂ, ਲੇਕਿਨ ਉੱਥੇ ਮੁੰਤਜ਼ਮ ਜਿਹੜਾ ਅਬਦੁਲ ਰਜ਼ਾਕ ਸੀ ਉਹਦੇ ਉੱਤੇ FIR ਦਰਜ ਹੋਈ ਹੈ। ਸ਼ੁਕਰ ਹੈ ਕਿ ਇਸ FIR 'ਚ ਕਿਸੇ ਗਾਣੇ ਦਾ ਜ਼ਿਕਰ ਨਹੀਂ ਹੈ ਕਿ ਫਲਾਨਾ ਗਾਣਾ ਬੜਾ ਫੋਸ਼ ਸੀ ਤੇ ਉਹਦੇ ਉੱਤੇ FIR ਦਰਜ ਹੋਈ ਹੈ। ਲੇਕਿਨ ਇਹ ਤੁਹਾਨੂੰ ਜਾਣ ਕੇ ਮੈਂ ਸਾਰੀਆਂ ਖਬਰਾਂ ਦੇ ਰਿਹਾ ਤਾਂ ਕਿ ਪ੍ਰਾਇਓਰਿਟੀਜ਼ ਤੁਹਾਨੂੰ ਅੰਦਾਜ਼ਾ ਹੋਣ ਕਿ ਇਸ ਵੇਲੇ ਪਾਕਿਸਤਾਨ ਦੀਆਂ ਕੀ ਚੱਲਣ ਡੀਆਂ ਨੇ, ਰੌਲੇ ਦੂਜੇ ਪਾਸੇ ਕੀ ਨੇ ਤੇ ਇੱਥੇ ਪ੍ਰਾਇਓਰਿਟੀਜ਼ ਕੀ ਚੱਲਣ ਡੀਆਂ ਨੇ। ਅੱਗੇ ਸੁਣ ਲਓ, ਚਨਿਓਟ ਦੇ ਵਿੱਚ ਟ੍ਰੈਫਿਕ ਚਲਾਨ ਕਰਨ ਤੇ ਖਵਾਜਾ ਸਰਾਵਾਂ ਨੇ ਕੱਪੜੇ ਲਾ ਕੇ ਨੰਗਿਆਂ ਹੋ ਕੇ ਟ੍ਰੈਫਿਕ ਪੁਲਿਸ ਦੇ ਖਿਲਾਫ ਜਿਹੜਾ ਉਹ ਇਹਤਜਾਜ ਕੀਤਾ। ਉਸ ਗੱਲ ਦੇ ਉੱਤੇ ਪੁਲਿਸ ਵਾਲੇ ਮਜ਼ੀਦ ਗੁੱਸਾ ਕਰ ਗਏ ਤੇ ਟ੍ਰੈਫਿਕ ਇੰਚਾਰਜ ਸਰਕਲ ਚਨਿਓਟ ਅਬਦੁੱਲਾ ਦੀ ਮਦਈਅਤ 'ਚ 7 ਅਫਰਾਦ ਨਾਮਜ਼ਦ ਕੀਤੇ, ਜਿਨ੍ਹਾਂ ਦੇ ਵਿੱਚੋਂ 12 ਨਾਮਾਲੂਮ 7 ਨਾਮਜ਼ਦ ਤੇ 12 ਨਾਮਾਲੂਮ ਖਵਾਜਾ ਸਰਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ। ਜਿਹੜੇ ਮੁਕੱਦਮੇ ਦੀ ਜ਼ਦ ਦੇ ਵਿੱਚ ਮਾਲੂਮ ਜਿਹਨਾਂ ਦਾ ਪਤਾ ਸੀ, ਜਿਨ੍ਹਾਂ ਨੂੰ ਨਾਵਾਂ ਦੇ ਨਾਲ ਜਿਨ੍ਹਾਂ ਤੇ ਮੁਕੱਦਮਾ ਕੀਤਾ, ਉਹ ਚਿੜੀਆ, ਕਾਜਲ, ਸੋਨੀਆ ਤੇ ਦੀਗਰ ਖਵਾਜਾ ਸਰਾਵਾਂ ਦੇ ਖਿਲਾਫ ਮੁਕੱਦਮਾ ਕੀਤਾ। ਸ਼ਾਬਾਸ਼ ਬਈ ਚਨਿਓਟ ਵਾਲਿਓ, ਤੁਸੀਂ ਵੀ ਪਿੱਛੇ ਨਾ ਰਹੋ ਪਿਓ ਦੇ ਪੁੱਤਰੋ। ਕਹਿਣ ਦਾ ਮਤਲਬ ਹੈ ਕਿ ਮੈਂ ਤੁਹਾਨੂੰ ਬਾਰ-ਬਾਰ ਦੱਸਣ ਡਿਆ ਵੀ ਪਾਕਿਸਤਾਨ ਦੇ ਮਾਮਲਾਤ ਵੇਖੋ ਕੀ ਨੇ ਕਿ ਇਸ ਵੇਲੇ ਅਸੀਂ ਖਤਾ ਗੁਰਬਤ ਤੋਂ ਥੱਲੇ ਸਾਡੀ GDP ਤੋਂ ਫੋਰਨ ਇਨਵੈਸਟਮੈਂਟ ਸ਼ਰ੍ਹਾ 13% ਤੋਂ ਵੀ ਘੱਟ। ਸਾਡੇ ਜਿਹੜੇ ਇਰਦ ਗਿਰਦ ਦੇ ਮੁਲਕ ਨੇ ਉੱਥੇ ਕਮ ਅਜ਼ ਕਮ 25% ਇਨਵੈਸਟਮੈਂਟ ਹੋ ਰਹੀ। SIFC ਫੇਲ, ਬੇਰੁਜ਼ਗਾਰੀ ਸਾਡੀ ਪਾਕਿਸਤਾਨ ਦੀ ਆਲ ਟਾਈਮ ਤਾਰੀਖ ਦੀ ਹਾਈ। ਹਾਲਾਤ ਤੁਹਾਡੇ ਸਾਹਮਣੇ ਨੇ ਜੋ ਕੁਝ ਹੋ ਰਿਹਾ, ਲੇਕਿਨ ਇੱਥੇ ਇਹ ਚਿੜੀਆ, ਕਾਜਲ, ਸੋਨੀਆ, ਇਹ ਖਵਾਜਾ ਸਰਾਵਾਂ ਦੇ ਉੱਤੇ ਪਰਚੇ ਦਿੱਤੇ ਜਾ ਰਹੇ ਨੇ। ਸਾਰੀਆਂ ਜਿਹੜੀਆਂ 3-4 ਖਬਰਾਂ ਤੁਹਾਡੇ ਸਾਹਮਣੇ ਰੱਖੀਆਂ ਨੇ ਉਹ ਤੁਸੀਂ ਆਪ ਹਿਸਾਬ ਲਾ ਲਓ। ਅਗਲੀ ਖਬਰ ਬਹਾਵਲਪੁਰ ਤੋਂ ਹੈ। ਤਲਾਕ ਦੇਣ ਦੇ 3 ਦਿਨ ਤੋਂ ਬਾਅਦ ਅਜ਼ਵਾਜੀ ਤਲਕਾਤ ਕਾਇਮ ਕਰਨ ਤੇ ਸ਼ੌਹਰ ਤੇ ਜ਼ਿਆਦਤੀ ਦਾ ਮੁਕੱਦਮਾ। ਹਾਈ ਕੋਰਟ ਨੇ ਕਿਹਾ ਇੰਜ ਨਹੀਂ ਹੋ ਸਕਦਾ, ਤਲਾਕ 90 ਦਿਨ ਤੋਂ ਬਾਅਦ ਹੀ ਕੰਪਲੀਟ ਹੁੰਦੀ ਹੈ ਔਰ ਸ਼ੌਹਰ ਨੇ ਰਜੂ ਕਰ ਲਿਆ ਸੀ ਤਲਾਕ ਖਤਮ ਕਰਨ ਵਾਸਤੇ, ਇਸ ਲਈ ਜ਼ਨਾ ਦਾ ਪਰਚਾ ਨਹੀਂ ਦਿੱਤਾ ਜਾ ਸਕਦਾ। ਹਾਂ, ਇਸ ਹਰਕਤ ਨੂੰ ਨਾਪਸੰਦ ਕੀਤਾ ਜਾ ਸਕਦਾ, ਲੇਕਿਨ ਇਹਦੇ ਤੇ ਫੌਜਦਾਰੀ ਮੁਕੱਦਮਾ ਨਹੀਂ ਬਣਾਇਆ ਜਾ ਸਕਦਾ। ਜਿਹੜਾ ਮੁਕੱਦਮਾ ਦਰਜ ਸੀ ਉਹਨੂੰ ਖਾਰਿਜ ਕਰ ਦਿੱਤਾ। ਇਹ ਬਹਾਵਲਪੁਰ ਹਾਈ ਕੋਰਟ ਨੇ ਇਹਦੇ ਉੱਤੇ ਫੈਸਲਾ ਕੀਤਾ। ਹੁਣ ਇਹ ਖਬਰਾਂ ਦੇਖ ਲਈਆਂ ਜੇ, ਇਹ ਸਾਰੀਆਂ ਖਬਰਾਂ ਜੇ ਜਿਹੜੀਆਂ ਕਾਨੂੰਨੀ ਸਾਈਡ ਦੇ ਉੱਤੇ ਨੇ। ਹੁਣ ਜ਼ਰਾ ਅਗਲੇ ਪਾਸੇ ਆ ਜਾਓ, ਸਿਆਸੀ ਸਾਈਡ ਦੇ ਉੱਤੇ ਕੀ ਮਾਮਲਾਤ ਚੱਲ ਰਹੇ ਨੇ। ਨਵਾਜ਼ ਸ਼ਰੀਫ ਦੇ ਬਾਰੇ ਗਲਤ ਫਹਿਮੀਆਂ ਪੈਦਾ ਕੀਤੀਆਂ ਗਈਆਂ। ਜੋ ਗਵਰਨਮੈਂਟ ਕਾਲਜ ਜਿਹੜਾ ਬਿਲਕੁਲ ਹੀ ਨਵਾਜ਼ ਸ਼ਰੀਫ ਦੇ ਘਰ ਦੇ ਨਜ਼ਦੀਕ ਸੀ, ਨਵਾਜ਼ ਸ਼ਰੀਫ ਮਰਸੀਡੀਜ਼ ਦੇ ਉੱਤੇ ਉੱਥੇ ਪੜ੍ਹਨ ਜਾਂਦਾ ਹੁੰਦਾ ਸੀ। ਇਹ ਜਨਾਬ ਅਤਾ ਤਾਰੜ ਸਾਹਿਬ ਨੇ ਦੱਸਿਆ। ਨਵਾਜ਼ ਸ਼ਰੀਫ ਸਾਹਿਬ ਆਪ ਕੁਝ ਹੋਰ ਗੱਲ ਦੱਸਦੇ ਨੇ। ਉਹ ਆਉਂਦੇ ਨੇ ਵੀ ਸਾਨੂੰ 5 ਪੈਸੇ ਲੱਭਦੇ ਸਨ ਤੇ ਉਹਦੇ 'ਚ ਇੱਕ ਨਾਨ ਆ ਜਾਂਦਾ ਸੀ ਤੇ ਥੋੜ੍ਹੇ ਜਿਹੇ ਛੋਲੇ ਆ ਜਾਂਦੇ ਸਨ ਜਿਹੜੇ ਮੈਂ ਖਾਂਦਾ ਸਾਂ। ਇਹ ਉਹ ਗੱਲ ਦੱਸਦੇ ਨੇ ਨਵਾਜ਼ ਸ਼ਰੀਫ ਸਾਹਿਬ ਆਪ। ਆਉਂਦੇ ਨੇ ਵੀ ਪੈਸੇ ਪੂਸੇ ਕੋਈ ਨਹੀਂ ਸੀ ਹੁੰਦੇ। ਸ਼ਹਿਬਾਜ਼ ਸ਼ਰੀਫ ਸਾਹਿਬ ਤੇ ਆਪ ਦੱਸਦੇ ਨੇ ਵੀ ਅਸੀਂ ਇੱਕ ਛੋਟੇ ਘਰ 'ਚ ਰਹਿੰਦੇ ਸਾਂ, ਬਹੁਤ ਸਾਰੇ ਭੈਣ ਭਰਾ ਸਨ ਤੇ ਉੱਥੇ ਹੀ ਮੇਰਾ ਮਤਲਬ ਜਿਵੇਂ ਘਰਾਂ 'ਚ ਹੁੰਦਾ ਹੈ ਲੋਅਰ ਮਿਡਲ ਕਲਾਸ ਦੇ ਵਿੱਚ ਕੁਰਬਲ ਹੋ ਰਹੀ ਹੁੰਦੀ ਹੈ, ਨਿਆਣਿਆਂ ਤੇ ਨਿਆਣੇ ਚੜ੍ਹੇ ਹੁੰਦੇ ਨੇ। ਉਹ ਹੀ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਸੂਰਤ-ਏ-ਹਾਲ ਦੱਸੀ ਕਿ ਮੇਰੇ ਵਾਲਿਦ ਸਾਹਿਬ ਤੇ ਇੱਕ ਮਜ਼ਦੂਰ ਸਨ। ਲੇਕਿਨ ਅਤਾ ਤਾਰੜ ਸਾਹਿਬ ਦੇ ਮੁਤਾਬਕ ਵੀ ਔਰ ਮਰੀਮ ਸਾਹਿਬਾ ਦੇ ਮੁਤਾਬਕ ਵੀ ਉਹਨਾਂ ਦੇ ਜਿਹੜੇ ਨਵਾਜ਼ ਸ਼ਰੀਫ ਸਾਹਿਬ ਤੇ ਉਹਨਾਂ ਦੇ ਦਾਦਾ ਜੀ ਸਨ ਉਹ ਅਰਬਪਤੀ ਸ਼ੁਰੂ ਤੋਂ ਹੀ ਰਹੇ ਨੇ।
खैर अगे चलने जी। नवाज शरीफ ने हराम दा वोट लैके सीट हासिल की, इन्हां दा चलान कौन करेगा? हाफिज़ नईम रहमान जमात इस्लामी वाले। इत्थे भी खबर तुहानूं दे दईए कि उन्हें एक बारी फिर डेडलाइन दे दी है जनाब हाफिज़ नईम रहमान साहब ने कि असी 21 दसंबर को फिर एहतजाज लैके आ रहे हैं। ਤੁਹਾਨੂੰ चेता होएगा ये महीने के महीने आते हैं, जिमें महीने के महीने इन्हों की भी तारीख है कोई, तो ये महीने के महीने जिमें तनख्वाह की तारीख होंगी है या मेरा मतलब बिल आने की बिजली की तारीख होंगी है, इन्हों की भी तारीख है। ये महीने के महीने तशरीफ लैके आते हैं। पिछले महीने भी आए सर नोटिफिकेशन तो ज़रा पहला याद करो, और वो बड़ा पहला दसिया तुहानूं कि आउणगे। हुण फिर इन्हें 21 तारीख दी है। उन्हें क्या जुल्म का निज़ाम सानूं पसंद नहीं, हुण सूबियां शूबियां का ज़रा प्रैशर बनाना है। 28वीं आईनी तरमीम करवानी है। जरनैल आंदे ने सानूं पैसे घट लभदे ने, ज़रा जेब ढिली करो तो सानूं खीसा अपना पासे वाली जेब नूं साइड वाली जेब नूं खीसा भी आखदे ने पंजाबी च, ते खीसे अपने ढिले करो तो पंजाब भी होर पैसे कड्ढे, सिंध भी कड्ढे, केपी भी कड्ढे, बलूचिस्तान भी कड्ढे, अपने अपने हिस्से चों पैसे कड्ढो तो सानूं होर पैसे दिओ। यह जिहड़ा NFC अवार्ड है ਉਹਦੇ वास्ते उन्हें कई प्लेयर छड्डे ने। एक पासे रिहाम खान छड्डी है तो दूसरे पासे नईम रहमान साहब छड्डे ने। कई बंदे तुहानूं ये घोल घुलदे हुए नज़र आउणगे, कई पहलवान नज़र आउणगे। तो जिहड़ा सवाल इन्हां पुछया भी नवाज शरीफ ने हराम दा वोट लैके सीट हासिल की, इन्हां दा चलान कौन करेगा? तुसीं करना सी जनाब। तुहाडी क्यादत ते हमेशा जदों चलान दा काम आउंदा उदों हैलमट पा के नाल खलो जांदी है जाके जरनैलां दे, ते उन्हां नूं हमेशा विंडीकेट करदी है। तो हुण तुसीं आखना भी तुहाडे कोलों भी गलती हुई, कोई एक वारी होई होएगी चलो, लेकिन तुसी तो मेरा मतलब मिथ्या है तो नस्ल दर नस्ल एको ही काम करी जा रहे हो, तो इस तो मुड़ के बाज आने तो तैयार नहीं हो। अच्छा जी, अगों जेदा जी ने कमाल ही कर दिता। जावेद चौधरी साहब तुहानूं पता कई बारी कुछ तो अपना बहुता खा बहिंदे ने, सिर नूं चढ़ जाता है। चढ़ना तो किसी होर पासे नूं चाहिदा, कुछ तो होर समझ के खांदे ने भी मैं कुछ होर करांगा, लेकिन वो तो चलो हुण होना या नहीं होना एक अलग गल है, पर वो सिर नूं चढ़ जाता है। वो जिहड़ी कोई होर ख्वाहिशां हुंदियां ने वो सिर दे विच ही पूरियां हो जांदियां ने, तो फिर उल्टियां सीधियां गल्लां करदे ने। हुण जेदा जी ने आख्या है कि अगर अज इलैक्शन होवे तो पाकिस्तान तहरीक इंसाफ नूं 8 फरवरी 2024 के मुकाबले अद्धे वोट पैणगे। PTI का ग्राफ बहुत नीचे गिर गया है। मैं तुहानूं मशवरा देंगा कि ये थल्ले कोई होर शै गिरी है, PTI का ग्राफ नहीं। मैं आना मजून खाओ, एडी एहसासे कमतरी च ना पवो। कोई गल नहीं, डिगियां शैवां भी मेरा मतलब है कि नाल ही तुरियां फिरदियां ने इंसानां दे, कोई गल नहीं। अल्लाह के हर काम दे विच बेहतरी हुंदी है। जेदा जी एडा ना मेरा मतलब बिल्कुल मायूस हो जाओ जिंदगी तो, जे अपना मजून नहीं काम आउंदा तो कितों सज्जे खब्बे किसी होर कोलों लैके वेख लो। मैं तो यही मशवरा दे सकदा तुहानूं, और मैं तो तुहानूं कुछ नहीं दे सकदा। लेकिन जिड्डियां क फेक खबरां जेदा जी ने पिछले 1 साल दे विच या चंद महीनों दे विच फैला दित्तियां ने, वो शायद ही किसी होर दे कोल इहो जिहा रिकॉर्ड होवे। मसलन इन्हां ने आख्या कि PTI दे सोशल मीडिया के मुतालक इन्होंने कोई मेरे ख्याल साल डेढ़ साल पहले वो जदों आते सन कड़िक 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 करके, याद है ना तुहानूं इन्हां दियां गल्लां, कड़िक कड़िक करके ट्वीट करते हैं। हर बंदे नूं इन्ने पैसे दिंदे ने, फिर ट्वीट हुंदा है। फिर आख्या कि PTI के 9000 तो ज़्यादा अकाउंट पकड़े गए हैं। वो खबर झूठी सी, जाली सी, तो किसी ने उसके उत्ते गल नहीं की। फिर आख्या भी हर अकाउंट में 25 तो 40 हज़ार रुपये महाना दिते जाते हैं। 1 महीने PTI का सोशल मीडिया मुकम्मल बंद हो जाएगा, ये भी उन्होंने खबर दी सी। फिर इन्हें आख्या फलाना फलाना जोड़ा वह बाहर भी मक्कू ठप दिता जाएगा, वो भी खबर झूठ दी सी। फिर इन्होंने आख्या कि भारत के नाल जंग दियाँ इन्होंने कोई 10 वारी तारीखां दित्तियां, फलानी तारीख नूं लग रही है, फलानी तारीख नूं लग रही है, फलानी तारीख नूं लग रही है। इहड़ियां 10 तारीखां सन, वो सारियां ज़ाहिर है गलत साबित होईयां तारीखां। फिर व्लादिमीर पुतिन की पैदाइश के मुतालिक एक झूठी कहानी सुना छड़ी। एक वैबसाइट है जी झूठी वैबसाइट है, जिथे शायद 700 रुपया पाकिस्तानी दे के कोई बंदा भी खबर लवा सकता है जो दिल करे। वो किसी ने एवं ही उत्थे खबर लाती, जेदा जी ने तहकीक की कोई नहीं, तो ज़रा तहकीक तो भारी ने, मेरा मतलब काम इन्हों को औखा है। वो खबर देती कि पुतिन साहब जिहड़े ने उन्होंने वालदा दूसरी जंगे अजीम दे विच जख्मी होए सन, तो उस वेले पुतिन साहब जिहड़े ने उन्होंने पैदाइश हुई सी, तो उन्होंने मरण तो पहले पुतिन साहब जम पे सन, तो हुण उन्होंने पूरी दुनिया को वक्त पाया जिवें जेदा जी ने पाया। तुसीं गौर करो, रशिया का पुतिन तो साडा पुतिन तो नहीं है, साडा तो ये तो सहाफत की पोटी करी जाते हैं माजरत दे विच हर दूसरे दिन। जेदा जी वो पुतिन है तो ये साडा पोटी है, तो ये जनाब जेदा पोटी जी जिहड़े ने, मैं यही कह सकदा सहाफत दे विच तो कह रहा जो जिहियां खबरां दिंदे ने वो इन्हां दी हालात यही ने विचारियां दे। तो जंगे अजीम जिहड़ी वो ज़ाहिर है 1944-45 मुक गई सी। तो जेदा जी नूं ये नहीं याद कि जिहड़े पुतिन ने वो 1952 दे विच पैदा होए सन, लेकिन उन्होंने उन्होंने जंगे अजीम च ही पैदा कर दिता सी। उस तो बाद इन्होंने एक होर खबर दी सी कि इंसानी दिमाग जिहड़ा है वो दिने
2:50 ਤੋਂ ਲੈ ਕੇ ਤੇ 3:30 ਦੇ ਦਰਮਿਆਨ ਬੰਦ ਹੋ ਜਾਂਦਾ। ਸੌਰੀ 3:30 ਕਹਿਤਾ, 3 ਵਜੇ ਦੇ ਦਰਮਿਆਨ ਬੰਦ ਹੋ ਜਾਂਦਾ। ਜਿਹੜੇ 10 ਮਿੰਟ ਨੇ 2:50 ਤੋਂ 3 ਵਜੇ, ਇਹ ਜਿਹੜੇ 10 ਮਿੰਟ ਨੇ ਇਹ ਦਿਮਾਗ ਬੰਦ ਰਹਿੰਦਾ ਹੈ। ਇਸੇ ਤੋਂ ਆਉਂਦੇ ਨੇ ਦੁਨੀਆ ਦੇ ਜਿਹੜੇ ਬੜੇ ਲੋਕ ਨੇ ਉਹ ਇਸ ਵੇਲੇ 2:50 ਤੋਂ 3 ਵਜੇ ਦਰਮਿਆਨ ਕੋਈ ਅਹਿਮ ਫੈਸਲੇ ਨਹੀਂ ਲੈਂਦੇ। ਅਸੀਂ ਥੋੜੀ ਤਹਿਕੀਕ ਕੀਤੀ ਤੇ ਪਤਾ ਲੱਗਾ ਵੀ ਜੇਦਾ ਜੀ ਦੀ ਪੈਦਾਇਸ਼ ਵੀ ਦਿਨ ਦੇ 2:55 ਤੇ ਹੋਈ ਸੀ। ਕਰੋ ਖਾਂ ਗੱਲ ਫਿਰ। ਮੇਰਾ ਮਤਲਬ ਜੇਦਾ ਜੀ ਆਪਣੀ ਹੀ ਰਿਸਰਚ ਦੇ ਵਿੱਚ ਫਸ ਗਏ ਨੇ। ਹੁਣ 2:50 ਤੋਂ ਲੈ ਕੇ 3 ਵਜੇ ਦੇ ਦਰਮਿਆਨ ਜਨਾਬ ਜੇਦਾ ਜੀ ਕਹਿੰਦੇ ਨੇ ਕਿ ਦਿਮਾਗ ਬੰਦ ਹੋ ਜਾਂਦਾ ਇਨਸਾਨਾਂ ਦਾ ਔਰ ਕੋਈ ਸਹੀ ਫੈਸਲੇ ਨਹੀਂ ਹੁੰਦੇ, ਸਾਰੇ ਫੈਸਲੇ ਗਲਤ ਹੁੰਦੇ ਨੇ। ਤੇ ਇਹ ਜਨਾਬ ਦੀ ਪੈਦਾਇਸ਼ 2:55 ਦੇ ਉੱਤੇ ਹੋਈ ਸੀ ਦੁਪਹਿਰ ਦੇ ਵੇਲੇ। ਇਹੀ ਅਸੀਂ ਜੇਦਾ ਜੀ ਮਾफ़ੀ ਮੰਗ ਸਕਦੇ ਤੁਹਾਡੇ ਕੋਲੋਂ, ਤੁਹਾਡੀ ਮਿਹਰਬਾਨੀ ਹੈ। ਸਾਰੀ ਉਮਰ ਲੋਕੀ ਤੁਹਾਨੂੰ ਦਾਨਿਸ਼ਵਰ ਸਮਝਦੇ ਰਹੇ ਤੇ ਤੁਸੀਂ ਅੱਜ ਵੀ ਬਵਾਸੀਰ ਦੇ ਛੱਲੇ ਵੇਚਦੇ ਹੋ ਆਪਣੇ ਕਾਲਮਾਂ ਦੇ ਵਿੱਚ ਤੇ ਉਸ ਤੋਂ ਬਾਅਦ ਨਹੀਂ ਆਉਂਦੇ। ਇਹ ਨਹੀਂ ਸਮਝਦੇ ਕਿ ਹੁਣ ਸੋਸ਼ਲ ਮੀਡੀਆ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਨਾਲ ਕੋਈ ਫਾਇਦਾ ਤੁਹਾਨੂੰ ਨਹੀਂ ਹੋਣਾ, ਬਜਾਏ ਇਸ ਦੇ ਤੁਹਾਡਾ ਜਿਹੜਾ ਬ੍ਰਾਂਡ ਮਾੜਾ ਚੰਗਾ ਹੈ ਉਹ ਚੰਗਾ ਹੈ। ਚਲੋ ਮਾੜਾ ਨਹੀਂ ਅਸੀਂ ਆਂਦੇ, ਚੰਗਾ ਹੈ। ਲੋਕੀ ਅਜੇ ਵੀ ਤੁਹਾਡਾ ਹਿਆ ਅਦਬ ਕਰਦੇ ਨੇ, ਲੇਕਿਨ ਥੋੜ੍ਹਾ ਜਿਹਾ ਖਿਆਲ ਕਰੋ ਤਾਂ ਕਿ ਲੋਕੀ ਤੁਹਾਡਾ ਹਿਆ ਕਰਦੇ ਹੀ ਰਹਿਣ। ਇਹੋ ਜਿਹੀਆਂ ਉਲਟੀਆਂ ਸਿੱਧੀਆਂ ਖਬਰਾਂ ਜਿਹੜੀਆਂ ਦਿੰਦੇ ਹੋ ਉਲਟੇ ਸਿੱਧੇ ਕੰਮਾਂ ਦੇ ਨਾਲ, ਉਸ ਤੋਂ ਬਾਅਦ ਅਸੀਂ ਫਿਰ ਤੁਹਾਡੇ ਤੇ ਦੱਸੋ ਹੋਰ ਕੀ ਤਬਸਰਾ ਕਰੀਏ। ਫਿਰ ਮਜਬੂਰੀ ਹੁੰਦੀ ਹੈ ਉਸ 'ਤੇ ਤਬਸਰਾ ਕਰਨਾ। ਹੁਣ ਅਗਰ ਨਾ ਕਰੀਏ ਤਾਂ ਤਦ ਵੀ ਮਾੜੇ, ਤੇ ਅਗਰ ਕਰੀਏ ਤਾਂ ਤਦ ਵੀ ਮਾੜੇ। ਆਖਰੀ ਖਬਰ, ਰਿਆਜ਼ ਉਲ ਹਕ ਸਾਹਿਬ ਬੜੇ ਅੱਛੇ बेहतरीन सहाफ़ी ने, उन्होंने आख्या कि गुज़िश्ता हफ्ते बेनज़ीर इनकम सपोर्ट प्रोग्राम के दफ्तर के कोलों असीं रिकॉर्ड मंगिया कि 2008 तो लैके हुण तक 17 सालों के विच किन्ने लोग ऐसे ने जिन्हां ने बेनज़ीर इनकम सपोर्ट प्रोग्राम के दफ्तर नाल राबता किया ते आख्या भी पहलां असीं गरीब सां, सानूं पैसे मिलते सन, हुण साडी हालात ठीक हो गए ने, सानूं बेनज़ीर इनकम सपोर्ट प्रोग्राम के पैसे हुण नहीं चाहिए, सानूं इस लिस्ट चों बाहर कढ दिओ। तो ਜਿਹੜੇ रियाज़ उल हक साहब ने आंदे ने भी एक बंदे ने भी पाकिस्तान दे विचों ये जवाब नहीं दिता। एक बंदे का भी ऐसा डाटा उन्होंने कोल मौजूद नहीं, मतलब किसी एक ने भी नहीं कहा कि मेरे हालात ठीक हो गए ने, मैनू पैसे नहीं चाहिए। ये तो तुहानूं भी अंदाज़ा कि मुमकिन तो नहीं है, ये साइंटिफिकली मुमकिन नहीं, मैथमैटिकली मुमकिन नहीं। ज़रूर कोई लोग होए होणगे कि जिन्हां दी गुरबत तो, मैं ये नहीं कह रहा सारे, कोई 2 4 5 10 ऐसे लोग होणगे, किसी का बच्चा पढ़ गया, किसी का होर मामला जिहड़ा गुरबत तो बाहर निकला है, लेकिन इत्थे जिथे जिहदा दा लगा है वो छड्डदा नहीं। ਇਹਦਾ मतलब है कि बेनज़ीर इनकम सपोर्ट प्रोग्राम ਨੂੰ ਵੀ ਸਾਰੇ ਆਉਂਦੇ ਨੇ, ਉਵੇਂ ਜਿਵੇਂ ਸਰਕਾਰੀ ਹਾਜਮ ਸਾਹਿਬਾਂ ਨੇ, ਆਸਮਾ ਸ਼ਰਾਜ਼ੀ ਸਾਹਿਬਾਂ ਨੇ, ਸਭ ਕੁਝ ਹੁੰਦਿਆਂ ਸੁਣਦਿਆਂ ਵੀ ਜਿਹੜੀਆਂ ਬੇਵਾ, ਨਾਦਾਰ, ਗਰੀਬ, ਯਤੀਮਾਂ ਦਾ ਕੋਟਾ ਹੁੰਦਾ ਹੈ ਉਹਦੇ ਉੱਤੇ ਹੱਜ ਕੀਤਾ ਸੀ ਸਰਕਾਰੀ। ਬਾਅਦ ਚਾਹੁੰਦੇ ਰਹੇ ਵੀ ਮੈਂ ਜਿਸ ਵੇਲੇ ਅਦਾਲਤ ਨੇ ਮੇਰੇ ਖਿਆਲ ਫੈਸਲੇ ਦਿੱਤੇ ਉਸ ਤੋਂ ਬਾਅਦ ਕੋ ਅੱਧੇ ਪਚੱਧੇ ਪੈਸੇ ਜਮ੍ਹਾਂ ਕਰਵਾਏ, ਲੇਕਿਨ ਪਹਿਲਾਂ ਉਹਨਾਂ ਨੇ, ਔਰ ਉਹ ਵੀ ਉਦੋਂ ਜਦੋਂ ਅਦਾਲਤ ਨੇ ਜ਼ਰਾ ਥੋੜ੍ਹਾ ਜਿਹਾ ਲਾਠੀ ਲੂਠੀ ਚੁੱਕੀ ਵੀ ਪੈਸੇ ਜਮ੍ਹਾਂ ਕਰਾਓ, ਉਸ ਤੋਂ ਪਹਿਲਾਂ ਖਾ ਪੀ ਗਏ। ਇਹ ਇਸ ਮੁਲਕ ਦਾ ਵਤੀਰਾ ਹੈ, ਇਹ ਇਸ ਮੁਲਕ ਦੇ ਲੋਕਾਂ ਦਾ ਹਾਲ ਹੈ। ਇਹ 'ਤੇ ਮਜ਼ੀਦ ਗੱਲ ਕੀ ਕਰੀਏ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।